ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 3 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤਾਂ ਕਹਿੰਦੇ ਜਿਹੜਾ ਨਵਾਂ ਫੈਡਰਲ ਪ੍ਰਪੋਜ਼ਲ ਆਇਆ ਆ, ਜਿਹਦੇ ਮੁਤਾਬਕ ਜੋ ਕੋਲੋਰਾਡੋ ਰਿਵਰ ਹੈਗਾ, ਉਹਦੇ ਵਿੱਚੋਂ ਜਿਹੜਾ ਪਾਣੀ ਆਉਂਦਾ ਹੈਗਾ ਐਰੀਜ਼ੋਨਾ, ਕੈਲੀਫੋਰਨੀਆ ਤੇ ਨਵਾਡਾ ਨੂੰ ਦਿੱਤਾ ਜਾਂਦਾ, ਉਹਦੇ ਵਿੱਚ ਘੱਟ ਹੋਊਗਾ। 7 ਸਟੇਟਾਂ ਜੋ ਆ ਉਹ ਜਿਹੜੀਆਂ ਕਿ ਡਰਾਊਟ ਸਟ੍ਰਿਕਨ ਹੈਗੀਆਂ, ਜਿਹਨਾਂ ਉਹ ਡਿਪੈਂਡ ਕਰਦੀਆਂ ਕੋਲੋਰਾਡੋ ਰਿਵਰ ਦੇ ਉੱਤੇ, ਤੇ ਕਹਿੰਦੇ ਵੀ ਅਜੇ ਤੱਕ ਵੀ ਉਹ ਐਗਰੀ ਨਹੀਂ ਹੋ ਸਕੇ ਕਿ ਕਿਸ ਤਰ੍ਹਾਂ ਦਾ ਜਿਹੜਾ ਪਾਣੀ ਆ, ਕਿਸ ਤਰ੍ਹਾਂ ਪਾਣੀ ਨੂੰ ਸ਼ੇਅਰ ਕੀਤਾ ਜਾਵੇ। ਸੋ ਬਿਊਰੋ ਆਫ ਜੋ ਰੈਕਲਾਮੇਸ਼ਨ ਆ, ਉਹ ਨਵੀਂ ਪਲਾਨ ਲੈ ਕੇ ਇਹਦੇ ਵਿੱਚ ਐਂਟਰ ਹੋਈ ਹੈਗੀ ਆ। ਲਾ ਸੂਟਸ ਵੱਖ-ਵੱਖ ਸਟੇਟਾਂ ਨੇ ਕੀਤੇ ਹੋ ਸੀ, ਹਜੇ ਵੀ ਚੈਲੰਜ ਹੋਊਗਾ ਫੈਡਰਲ ਇੰਟਰਵੈਂਸ਼ਨ ਦਾ। ਤੇ ਕਹਿੰਦੇ ਵੀ ਇਰੀਗੇਟਡ ਲੈਂਡ ਜੋ 15% US ਦਾ ਫੂਡ ਪ੍ਰੋਡਿਊਸ ਕਰਦੀ ਆ ਤੇ 6 ਮਿਲੀਅਨ ਲੋਕਾਂ ਨੂੰ ਜਿਹੜੀ ਜਨਰੇਟ ਕਰਦੀ ਪਾਵਰ 7 ਸਟੇਟਾਂ ਦੇ ਵਿੱਚ, ਉਹਦੇ ਉੱਤੇ ਕਾਫੀ ਵੱਡਾ ਅਸਰ ਪੈਣ ਜਾ ਰਿਹਾ। ਜਿਹੜੀਆਂ 7 ਸਟੇਟਾਂ ਹੈਗੀਆਂ ਕੋਲੋਰਾਡੋ, ਨਿਊ ਮੈਕਸੀਕੋ, ਯੂਟਾ, ਵਾਇਓਮਿੰਗ, ਐਰੀਜ਼ੋਨਾ, ਕੈਲੀਫੋਰਨੀਆ, ਨਵਾਡਾ, ਇਹਨਾਂ ਨੂੰ ਬੇਸਨ ਸਟੇਟਸ ਕਰਕੇ ਵੀ ਕਿਹਾ ਜਾਂਦਾ ਹੈਗਾ। ਸੋ US ਬਿਊਰੋ ਆਫ ਰੈਕਲਾਮੇਸ਼ਨ ਜੋ ਆ, ਉਹਨਾਂ ਨੇ ਇੰਟਰਵੀਨ ਕੀਤਾ ਵਿਦ 10 ਸਾਲਾਂ ਦਾ ਜਿਹੜਾ ਪ੍ਰਪੋਜ਼ਲ ਆ 2036 ਤਾਈਂ, ਤਾਂ ਕਿ ਕਿੱਦਾਂ ਜਿਹੜਾ ਪਾਣੀ ਆ ਉਹ ਡਿਵਾਈਡ ਕਰਨਾ ਦਰਿਆ ਦਾ, ਤੇ ਜਿਹੜੇ ਲਾਰਜੈਸਟ ਐਨਰਜੀ ਪ੍ਰੋਡਿਊਸਿੰਗ ਰਿਜ਼ਰਵਾਇਰਸ ਹੈਗੇ ਲੇਕ ਪੋਵੈਲ ਤੇ ਲੇਕ ਮੀਟ ਨੂੰ। ਜੀ ਬਿਲਕੁਲ। ਸੋ ਪਾਣੀ ਦਾ ਮਸਲਾ ਬਹੁਤ ਗੰਭੀਰ ਜਿਹੜਾ ਉਹ ਬਣਿਆ ਆ। ਤੋ ਕੋਲੋਰਾਡੋ ਰਿਵਰ ਦਾ ਪਾਣੀ ਇਸ ਟਾਈਮ ਕਾਫੀ ਜ਼ਿਆਦਾ ਸੁੱਕਿਆ ਹੋਇਆ ਆ। ਜਿੱਥੇ ਹੂਵਰ ਡੈਮ ਆ ਉਹਦੇ ਪਿੱਛੇ ਜਿਹੜੀ ਲੇਕ ਬਣਦੀ ਆ, ਉਹਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਘਟਿਆ ਹੋਇਆ, ਤੇ ਵਾਟਰ ਰਾਈਟਸ ਦਾ ਬਹੁਤ ਜ਼ਿਆਦਾ ਇਸ ਟਾਈਮ ਰੌਲਾ ਵਿਵਾਦ ਜਿਹੜਾ ਉਹ ਚੱਲ ਰਿਹਾ। ਰਾਸ਼ਟਰਪਤੀ ਟਰੰਪ ਨੇ ਸ਼ੈਵਰੋਨ ਦੇ ਜਿਹੜੇ CEO ਆ, ਉਹਨਾਂ ਦੀ ਨਿੰਦਾ ਜਿਹੜੀ ਉਹ ਕੀਤੀ, ਕ੍ਰਿਟੀਸਾਈਜ਼ ਉਹਨਾਂ ਨੂੰ ਜਿਹੜਾ ਉਹ ਕੀਤਾ ਆ। ਟਰੰਪ ਹੋਣਾ ਨੇ ਇਹ ਦਾਅਵਾ ਕੀਤਾ ਵੀ ਕਹਿੰਦੇ ਵੀ ਉਹਨਾਂ ਦੀਆਂ ਪਾਲਿਸੀਜ਼ ਕਰਕੇ ਸ਼ੈਵਰੋਨ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਆ, ਤੇ ਉਹਨਾਂ ਨੇ ਇਹ ਮੰਗ ਚੱਕੀ ਆ ਵੀ US ਦੇ ਵਿੱਚ ਜਿਹੜੀਆਂ ਫਿਊਲ ਪ੍ਰਾਈਸਿਸ ਆ, ਤੇਲ ਦੀਆਂ ਕੀਮਤਾਂ ਆ, ਕੰਜ਼ਿਊਮਰਸ ਦੇ ਲਈ ਤੁਰੰਤ ਜਿਹੜੀਆਂ ਉਹ ਘਟਾਈਆਂ ਜਾਣ। ਲਗਾਤਾਰ ਜਿਹੜੀ ਗੈਸ ਦੀ ਪ੍ਰਾਈਸ ਜਾਂ ਪੈਟਰੋਲ ਦੀ ਪ੍ਰਾਈਸ ਆ, ਜਦੋਂ ਤੋਂ ਈਰਾਨ ਦੇ ਉੱਤੇ ਹਮਲਾ ਸ਼ੁਰੂ ਹੋਇਆ ਸੀ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ 28 ਫਰਵਰੀ ਤੋਂ ਬਾਅਦ 'ਚ, ਉਹ ਵਧੀਆਂ ਹੈਗੀਆਂ ਆ। ਸੋ ਇਹ ਹੁਣ ਪ੍ਰਾਈਸਿਸ ਘਟਾਉਣ ਦੀ ਜਿਹੜੀ ਮੰਗ ਆ, ਉਹ ਲਗਾਤਾਰ ਵਧੀ ਹੋਈ ਆ, ਕਿਉਂਕਿ ਇਹਨਾਂ ਦਾ ਕ੍ਰਿਟਿਸਿਜ਼ਮ ਕਾਫੀ ਜ਼ਿਆਦਾ ਜਿਹੜਾ ਇਸ ਮੌਕੇ ਹੋ ਰਿਹਾ ਆ। ਮਿਲੀਅਨਸ ਆਫ ਅਮਰੀਕਨਸ ਦੇ ਉੱਤੇ ਜਿਹੜਾ ਆ ਉਹ ਅਸਰ ਪਿਆ ਹੋਇਆ ਆ ਇਹਨਾਂ ਤੇਲ ਦੀਆਂ ਕੀਮਤਾਂ ਵਧਣ ਦੇ ਕਰਕੇ। ਨਵੰਬਰ ਦਾ ਵੀ ਮਹੀਨਾ ਬਹੁਤ ਨਜ਼ਦੀਕ ਆ ਰਿਹਾ ਆ, ਜਦੋਂ ਕਿ US ਦੇ ਵਿੱਚ ਮਿਡ ਟਰਮ ਇਲੈਕਸ਼ਨਸ ਹੋਣੀਆਂ, ਤੇ ਜਿਹੜੇ GOP ਆ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪੈਣਾ ਆ, ਖਾਸ ਕਰਕੇ ਅਫੋਰਡੇਬਿਲਿਟੀ ਨੂੰ ਤੇ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ। ਸੋ ਬ੍ਰੈਂਟ ਕਰੂਡ ਦਾ ਜਿਹੜਾ ਪ੍ਰਾਈਸ ਆ, ਇੱਕ ਵਾਰੀ ਫੇਰ $80 ਤੋਂ ਪਾਰ ਹੋਇਆ ਆ। ਉੱਦਾਂ ਪਿਛਲੇ ਮਹੀਨੇ ਇਹ $101 ਤੱਕ ਵੀ ਪਹੁੰਚ ਗਿਆ ਸੀਗਾ। ਸੋ ਟਰੰਪ ਹੁਣਾਂ ਨੇ ਜਿਹੜੇ ਚੇਅਰਮੈਨ ਤੇ CEO ਹੈਗੇ ਆ ਮਲਟੀਨੈਸ਼ਨਲ ਗੈਸ ਤੇ ਆਇਲ ਕੰਪਨੀ ਸ਼ੈਵਰੋਨ, ਉਹਨਾਂ ਦੇ ਮਾਈਕ ਵਰਥ, ਉਹਨਾਂ ਦੀ ਜਿਹੜੀ ਆ ਨਿੰਦਾ ਕੀਤੀ ਆ, ਕ੍ਰਿਟਿਸਾਈਜ਼ ਕੀਤੀ ਆ। ਕਹਿੰਦੇ ਵੀ ਜਿਹੜੇ ਸ਼ੈਵਰੋਨ ਦੀ ਪਰਫਾਰਮੈਂਸ ਜੋ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਚੱਲ ਰਹੀ ਆ, ਉਹਦੇ ਲਈ ਇਹ ਕ੍ਰੈਡਿਟ ਨਹੀਂ ਦੇ ਰਹੇ ਮੇਰੀਆਂ ਪਾਲਿਸੀਜ਼ ਨੂੰ,
ਤੇ ਇਹਨਾਂ ਨੇ ਫਾਇਦਾ ਖੁਦ ਬਹੁਤ ਚੱਕਿਆ ਆ ਤੇ ਹੁਣ ਇਹ ਅਮਰੀਕਾ ਦੇ ਲਈ ਲੋਕਾਂ ਨੂੰ ਜਿਹੜਾ ਉਹ ਪ੍ਰਾਈਸਿਸ ਆ ਉਹ ਘਟਾਉਣ। ਤੇ ਉਹਨਾਂ ਨੇ ਅੱਜ ਟਵੀਟ ਕਰਦੇ ਹੋਏ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀ ਸਟੇਬਿਲਿਟੀ, ਸਟਰੈਂਥ ਤੇ ਫੋਰਸਾਈਟ ਤੇ ਜੀਨੀਅਸ ਕੰਮ ਕੀਤਾ ਗਿਆ ਆ ਉਸ ਨੂੰ ਇਹ ਮੈਂਸ਼ਨ ਕਰਨਾ ਹੀ ਜਿਹੜਾ ਭੁੱਲ ਗਏ ਆ। ਆਇਲ ਇੰਡਸਟਰੀ ਉਹਨਾਂ ਦੀ ਆਪਣਾ ਮੁਲਕ ਉਹ ਕਹਿੰਦੇ ਵੀ ਅਦਰਵਾਈਜ਼ ਡੈਡ ਹੋਣਾ ਸੀਗਾ ਤੇ ਕਹਿੰਦੇ ਵੀ ਦੇ ਥਰੂ ਮਾਈਕ ਐਂਡ ਸ਼ੈਵਰੋਨ ਆਊਟ ਆਫ ਵੈਨੇਜ਼ੁਏਲਾ ਤੋਂ ਬਾਹਰ ਇਹਨਾਂ ਨੂੰ ਚੱਕ ਕੇ ਮਾਰਿਆ ਸੀਗਾ, ਪਰ ਹੁਣ ਇਹਨਾਂ ਨੂੰ ਵਾਪਸ ਲਿਆਂਦਾ ਆ ਫਾਰ ਬਿਗਰ ਐਂਡ ਸਟਰੋਂਗਰ ਦੈਨ ਐਵਰ ਬਿਫੋਰ। ਤੇ ਉੱਥੇ ਉਹਨਾਂ ਨੇ ਫੋਰਚੂਨ ਜਿਹੜਾ ਉਹ ਬਣਾਉਣਾ ਆ। ਕਹਿੰਦੇ ਵੀ ਇਹ ਇਕੱਲਾ ਇਹਨਾਂ ਲਈ ਨਹੀਂ, ਬਾਕੀ ਆਇਲ ਕੰਪਨੀਆਂ ਦੇ ਲਈ ਵੀ ਇਹ ਸਾਰਾ ਕੁਝ ਜਿਹੜਾ ਉਹ ਜਾਂਦਾ ਆ। ਤੇ ਕਹਿੰਦੇ ਵੀ ਆਪਣੇ ਕੰਜ਼ਿਊਮਰ ਰੀਟੇਲ ਦੇ ਵਿੱਚ ਜਿਹੜੇ ਆਇਲ ਪ੍ਰੋਸੈਸਿਸ ਆ ਉਹਨਾਂ ਨੂੰ ਝੱਟ ਦੇਣੀ ਜਿਹੜੇ ਉਹ ਲੈ ਕੇ ਥੱਲੇ ਜਿਹੜਾ ਉਹ ਆਓ। ਪਰ ਜਿੱਦਾਂ ਆਪਾਂ ਨੂੰ ਪਤਾ ਵੀ ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ ਤੇ ਉਧਰ ਰੈੱਡ ਸੀ ਦੇ ਵਿੱਚ ਹਾਊਦੀਜ਼ ਆ, ਉਹਨਾਂ ਦੇ ਦੁਆਰਾ ਤੇ ਇਰਾਨੀਅਨਸ ਦੇ ਦੁਆਰਾ ਜਿਹੜਾ ਉੱਥੇ ਤੇਲ ਦੀ ਆਵਾਜਾਈ ਦੇ ਉੱਤੇ ਵਿਘਨ ਪਾਇਆ ਹੋਇਆ ਆ, ਉਹਦੇ ਨਾਲ ਦੁਨੀਆ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ ਆ। ਉਧਰ ਇਰਾਨ ਦਾ ਜਿਹੜਾ ਫੋਰਨ ਮਿਨਿਸਟਰੀ ਆ ਉਹਨਾਂ ਦੇ ਸਪੋਕਸਪਰਸਨ ਜਿਹੜੇ ਇਸਮਾਇਲ ਬਗਈ ਆ, ਉਹਨਾਂ ਦਾ ਇਹ ਕਹਿਣਾ ਆ ਵੀ ਇਰਾਨ ਦੇ ਜਿਹੜੇ ਨੈਗੋਸ਼ੀਏਟਰ ਆ ਉਹ ਇਸ ਟਾਈਮ ਸਟ੍ਰੇਟ ਆਫ ਹਾਰਮੁਜ਼ ਦੀ ਜਿਹੜੀ ਮੈਨੇਜਮੈਂਟ ਆ ਓਮਾਨ ਦੇ ਨਾਲ ਮਿਲ ਕੇ ਉਹਦੇ ਬਾਰੇ ਡਿਸਕਸ਼ਨਸ ਜਿਹੜੀਆਂ ਉਹ ਕਰ ਰਹੇ ਆ। ਅਮਰੀਕਾ ਦੇ ਨਾਲ ਕਹਿੰਦੇ ਵੀ ਕੋਈ ਗੱਲਬਾਤ ਜਿਹੜੀ ਉਹ ਨਹੀਂ ਹੋ ਰਹੀ। ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਸ਼ਾਇਦ ਹਰਜੋਤ ਸਿੰਘ ਜੀ ਲੱਗ ਹੀ ਰਿਹਾ ਵੀ ਇਹ ਟੋਲ ਵਗੈਰਾ ਜਾਂ ਕੋਈ ਫੀਸ ਆ ਇਰਾਨ ਵਾਲੇ ਤੇ ਓਮਾਨ ਵਾਲੇ ਮਿਲ ਕੇ ਲਾ ਸਕਦੇ ਨੇ। ਕੈਲੀਫੋਰਨੀਆ ਦੇ ਟੌਪ ਦੇ ਜਿਹੜੇ ਅਰਥਕੁਏਕ ਐਕਸਪਰਟ ਆ ਉਹਨਾਂ ਨੇ ਇੱਕ ਵੱਡੀ ਵਾਰਨਿੰਗ ਜਿਹੜੀ ਆ ਇਸ਼ੂ ਕੀਤੀ ਆ। ਕਹਿੰਦੇ ਵੀ ਜਿਹੜਾ ਬਿਗ ਵਨ ਆ ਇਹ ਕਿਸੇ ਟਾਈਮ ਵੀ ਆ ਸਕਦਾ ਹੈਗਾ। ਇਹ ਨਵੀਂ ਕਹਿੰਦੇ ਇੱਕ ਚਿਲਿੰਗ ਨਿਊ ਸਟੱਡੀ ਆਈ ਆ ਸੈਨ ਐਂਡਰੀਅਸ ਫਾਲਟ ਦੇ ਬਾਰੇ। ਕਹਿੰਦੇ ਵੀ ਕੈਟਾਸਟ੍ਰੋਫਿਕ ਬਿਗ ਵਨ ਕਿਸੇ ਟਾਈਮ ਵੀ ਸਟ੍ਰਾਈਕ ਹੋ ਸਕਦਾ ਹੈਗਾ। ਕੈਲਟੈਕ ਬਹੁਤ ਵੱਡੀ ਯੂਨੀਵਰਸਿਟੀ ਆ, ਤੁਹਾਨੂੰ ਪਤਾ ਹੀ ਆ, ਉੱਥੇ ਦੇ ਸਿਸਮੋਲੋਜਿਸਟ ਡਾਕਟਰ ਲੂਸੀ ਜੋਨਸ ਹੈਗੇ ਆ। ਉਹਨਾਂ ਨੇ ਇੱਕ ਕਹਿੰਦੇ ਵੀ ਮੈਗਨੀਟਿਊਡ 7.8 ਦਾ ਜਿਹੜਾ ਸੈਨ ਐਂਡਰੀਅਸ ਰਪਚਰ ਸਿਨੈਰੀਓ ਉਹ ਕ੍ਰੀਏਟ ਕੀਤਾ। ਕਹਿੰਦੇ ਵੀ ਇਹ ਇੱਕ ਬਹੁਤ ਵੱਡਾ ਜਿਹੜਾ ਜੋਲਟ ਹੋਊਗਾ, ਵੱਡਾ ਜਿਹੜਾ ਝਟਕਾ ਹੋਊਗਾ ਜਿਹਦਾ ਜਿਹੜਾ ਅਸਰ ਆ ਪੂਰੇ ਕੈਲੀਫੋਰਨੀਆ 'ਚ ਪਊਗਾ। ਸਿਮੂਲੇਸ਼ਨ ਜਿਹੜੀ ਸਟੱਡੀਜ਼ ਆ ਉਹਨਾਂ ਨੇ ਸੁਜੈਸਟ ਕੀਤਾ ਆ ਵੀ ਕਹਿੰਦੇ ਵੀ 2 ਮਿੰਟ ਤੱਕ ਦਾ ਵੀ ਬਹੁਤ ਵਾਇਲੈਂਟ ਨਾਨ ਸਟਾਪ ਸ਼ੇਕਿੰਗ ਹੋ ਸਕਦੀ ਆ। ਤੇ ਇਹ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰਸ ਆ ਜਿਨ੍ਹਾਂ ਦੇ ਵਿੱਚ ਸਾਡੇ ਡੈਮ ਵੀ ਆ, ਵਾਟਰ ਸਿਸਟਮ, ਹੋਰ ਉਹਨਾਂ ਤੇ ਉੱਤੇ ਵੀ ਜਿਹੜਾ ਫਾਲਟ ਲਾਈਨ ਦੇ ਲਾਗੇ ਆ ਬਹੁਤ ਵੱਡਾ ਅਸਰ ਹੋ ਸਕਦਾ ਆ। ਤਾਂ ਕਹਿੰਦੇ ਵੀ ਜਿਹੜਾ ਇਹ ਫਾਲਟ ਹੈਗਾ ਸਟੇਟ ਦਾ ਲੌਂਗੈਸਟ ਫਾਲਟ, ਦੇਅਰਫੋਰ ਇਹਦੇ ਨਾਲ ਬਹੁਤ ਵੱਡਾ ਭੂਚਾਲ ਆ ਸਕਦਾ ਹੈਗਾ। ਕੈਲਟੈਕ ਦੇ ਜਿਹੜੇ ਸਿਸਮੋਲੋਜਿਸਟ ਆ ਉਹਨਾਂ ਨੇ ਇਹ ਕਿਹਾ ਜਿਹੜੀਆਂ ਸਿਮੂਲੇਸ਼ਨ ਸਟੱਡੀਜ਼ ਹੋਈਆਂ ਆ ਕਦੋਂ ਹੋਊਗਾ ਕੀ ਹੋਊਗਾ ਇਹ ਤਾਂ ਕਹਿੰਦੇ ਵੀ 100 ਸਾਲ 'ਚ ਵੀ ਹੋ ਸਕਦਾ, 30 'ਚ ਵੀ ਹੋ ਸਕਦਾ, ਟੁਮਾਰੋ ਵੀ ਹੋ ਸਕਦਾ, ਐਨੀ ਮਿੰਟ ਹੋ ਸਕਦਾ ਹੈਗਾ। ਯੂਨੀਵਰਸਿਟੀ ਆਫ ਵਰਨ ਦੀ ਸਟੱਡੀ ਆ ਇੱਕ ਸਦਰਨ ਕੈਲੀਫੋਰਨੀਆ ਦਾ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮੇਜਰ ਫਾਲਟ ਆ ਬਹੁਤ ਜ਼ਿਆਦਾ ਸਟ੍ਰੈਸਡ ਆਊਟ ਹੈਗਾ ਇਸ ਟਾਈਮ ਦੇ ਉੱਤੇ ਜੇ ਪਿਛਲੇ 1000 ਸਾਲ ਦਾ ਜਿਹੜਾ ਰੈਕਡ ਦੇਖਿਆ ਜਾਵੇ। ਜਿਹੜੇ ਰਿਸਰਚਰਸ ਹੈਗੇ ਆ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਨੂੰ ਹੈਡ ਡਾਕਟਰ ਲਿਲੀਅਨ ਵਰਕਹਰਡ ਕਰਕੇ ਆ ਉਹ ਕਰ ਰਿਹਾ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕਹੋਨ ਪਾਸ ਆ ਜਿੱਥੇ ਸੈਨ ਐਂਡਰੀਅਸ ਤੇ ਸੈਨ ਜੇਸਿੰਟੋ ਫਾਲਟ ਮਿਲਦੇ ਹੈਗੇ ਆ, ਉਹ ਇੱਕ ਤਰ੍ਹਾਂ ਨਾਲ ਅਰਥਕੁਏਕ ਦਾ ਗੇਟ ਕਰਕੇ ਜਾਣਿਆ ਜਾਂਦਾ ਹੈਗਾ ਆ। ਇਸ ਸਾਲ ਦੇ ਵਿੱਚ ਇੱਕ ਹੋਰ ਸਟੱਡੀ ਵੀ ਹੋਈ ਸੀ ਓਰੇਗਨ ਸਟੇਟ ਯੂਨੀਵਰਸਿਟੀ ਦੇ ਵਿੱਚੋਂ। ਉਹਨਾਂ ਨੇ ਵੀ ਇਹ ਕਿਹਾ ਸੀ ਵੀ ਜਿਹੜਾ ਕੈਸਕੈਡੀਆ ਸਬਡਕਸ਼ਨ ਜ਼ੋਨ ਆ ਉੱਥੇ ਵੀ ਜਿਹੜਾ ਸੈਨ ਐਂਡਰੀਅਸ ਫਾਲਟ ਲਾਈਨ ਆ ਟ੍ਰਿਗਰ ਕਰ ਸਕਦਾ ਹੈਗਾ। ਸੋ ਇਹ ਇੱਕ ਚੇਤਾਵਨੀ ਜਿਹੜੀ ਆ ਸਿਸਮੋਲੋਜਿਸਟ ਆ ਉਹਨਾਂ ਵੱਲੋਂ ਦਿੱਤੀ ਗਈ ਹੈਗੀ ਜੀ। ਕੈਲੀਫੋਰਨੀਆ ਦਾ ਗਵਰਨਰ ਗੈਵਿਨ ਨਿਊਸਮ ਇਸ ਟਾਈਮ ਦੋਸ਼ ਲਾ ਰਿਹਾ ਟਰੰਪ ਹੁਣਾਂ ਦੇ ਉੱਤੇ। ਕਹਿੰਦੇ ਵੀ ਹਾਈ ਸਪੀਡ ਰੇਲ ਦੀ ਜਿਹੜੀ $4 ਬਿਲੀਅਨ ਦੀ ਫੰਡਿੰਗ ਕੱਟ ਕੀਤੀ ਹੈ ਇਹਦੇ ਵਿੱਚ ਟਰੰਪ ਦਾ ਹੀ ਕਸੂਰ ਹੈਗਾ ਆ। ਤੇ ਕਹਿੰਦੇ ਵੀ ਉਦਾਂ ਰਿਕਾਰਡ ਇਹ ਸ਼ੋ ਕਰਦਾ ਆ ਵੀ ਕੈਲੀਫੋਰਨੀਆ ਨੇ ਤਾਂ ਅਜੇ ਤੱਕ ਜਿਹੜੀਆਂ ਵਾਅਦਾ ਕੀਤਾ ਸੀ ਵੀ ਅਸੀਂ ਟ੍ਰੇਨਸ ਖਰੀਦਾਂਗੇ ਉਹੀ ਨਹੀਂ ਖਰੀਦੀਆਂ। ਟ੍ਰੇਨ ਵੀ ਹਰਜੋਤ ਸਿੰਘ ਜੀ ਕਾਹਦੀ ਖਰੀਦਣੀ ਹੈ, ਕਿਹੜੇ ਰੋਡ ਦੇ ਉੱਤੇ ਚਲਾਉਣੀਆਂ। ਹਾਈ ਸਪੀਡ ਰੇਲ ਦੇ ਲਈ ਪਟਰੀ ਪਾਉਣੀ ਪੈਣੀ ਅਜੇ ਤਾਂ ਪੁੱਲ ਜਿਹਾ ਇੱਕ ਅੱਧਾ ਬਣਾ ਦਿੰਦੇ ਆ, ਫਿਰ ਉਸ ਤੋਂ ਬਾਅਦ 'ਚ ਕਈ ਮਹੀਨੇ ਸਾਲ ਭਰ ਵੇਟ ਚੱਲਦੀ ਰਹਿੰਦੀ ਆ, ਰੌਲਾ ਰੱਪਾ ਜਿਹੜੀ ਆ ਖਿੱਚੋ ਤਾਣ ਚੱਲਦੀ ਰਹਿੰਦੀ ਆ। ਇਹ ਡਾਲਰ ਮੰਗਦੇ ਰਹਿੰਦੇ ਆ, ਉਹ ਜਿਹੜੀ ਫੈਡਰਲ ਸਰਕਾਰ ਦੇ ਨਾਲ ਇਹਨਾਂ ਦੇ ਸਿੰਗ ਫਸੇ ਰਹਿੰਦੇ ਆ। ਤੇ ਜਿਹੜਾ ਕੈਲੀਫੋਰਨੀਆ ਦਾ ਚਿੱਟਾ ਹਾਥੀ ਆ ਹਾਈ ਸਪੀਡ ਰੇਲ, ਉਹ ਕਿਸੇ ਤਣ ਪੱਤਣ ਜਿਹੜੀ ਉਹ ਨਹੀਂ ਲੱਗਣ ਦੇ ਲਈ ਲੱਗ ਰਹੀ ਹੈਗੀ। ਇੱਕ ਵਾਰੀ ਫਿਰ ਹਾਈ ਸਪੀਡ ਰੇਲ ਅਥਾਰਟੀ ਕੈਲੀਫੋਰਨੀਆ ਦੇ ਉਹਨੇ ਡੈਡਲਾਈਨਸ ਜਿਹੜੀਆਂ ਉਹ ਮਿਸ ਕਰ ਦਿੱਤੀਆਂ ਆ। ਇਸ ਵਾਰ ਟ੍ਰੇਨ ਖਰੀਦਣ ਦੀ ਜਿਹੜੀ ਆ ਉਹ
ਡੈਡਲਾਈਨ ਸੀਗੀ। ਕਹਿੰਦੇ ਵੀ ਇਹ ਹੁਣ ਕਹਿ ਰਹੇ ਆ ਵੀ ਫੈਡਰਲ ਸਰਕਾਰ ਨੇ ਕਿਉਂਕਿ ਸਾਡੇ ਕੋਲ $4 ਬਿਲੀਅਨ ਦੀ ਫੰਡਿੰਗ ਖੋਹ ਲਈ ਆ, ਇਸ ਕਰਕੇ ਅਸੀਂ ਟ੍ਰੇਨਾਂ ਜਿਹੜੀਆਂ ਉਹ ਖਰੀਦ ਨਹੀਂ ਸਕੇ ਹੈਗੇ। 2008 ਦੇ ਵਿੱਚ ਵੋਟਰਸ ਨੇ ਇਹ ਜਿਹੜਾ ਬੇਲ ਬੌਂਡ ਅਪਰੂਵ ਕਰਕੇ LA ਨੂੰ ਸੈਨ ਫਰਾਂਸਿਸਕੋ ਦੇ ਨਾਲ ਹਾਈ ਸਪੀਡ ਰੇਲ ਦੇ ਜ਼ਰੀਏ ਜੋੜਨ ਦੀ ਇਜਾਜ਼ਤ ਦਿੱਤੀ ਸੀਗੀ, ਜਿਹਦੇ ਵਿੱਚ ਇਹ ਆਖਿਆ ਗਿਆ ਸੀਗਾ ਵੀ ਇਲੈਕਟ੍ਰਿਕ ਟ੍ਰੇਨ ਹੋਣਗੀਆਂ ਤੇ 3 ਘੰਟੇ ਦੇ ਵਿੱਚ ਤੁਸੀਂ ਸੈਨ ਫਰਾਂਸਿਸਕੋ ਤੋਂ LA ਦਾ ਸਫ਼ਰ ਜਿਹੜਾ ਤੈਅ ਕਰ ਸਕੋਗੇ, ਜਿਹਦੇ ਵਿੱਚ ਉੱਚਤਮ ਜਿਹੜੀ ਰਫ਼ਤਾਰ ਆ 220 ਮੀਲ ਫੀ ਘੰਟੇ ਦੀ ਜਿਹੜੀ ਉਹ ਹੋਵੇਗੀ। ਇਸ ਮੌਕੇ ਦੋਨਾਂ ਸ਼ਹਿਰਾਂ ਦੇ ਵਿੱਚ ਕੋਈ ਡਾਇਰੈਕਟ ਲਾਈਨ ਨਹੀਂ ਹੈਗੀ ਤੇ ਜੇ ਤੁਸੀਂ ਬਾਏ ਰੋਡ ਜਾਂਦੇ ਆ ਤਾਂ 10 ਤੋਂ 12 ਘੰਟੇ ਤੱਕ ਵੀ ਜਿਹੜਾ ਉਹ ਲੱਗ ਸਕਦਾ ਆ। ਪਰ ਮੌਜੂਦਾ ਜਿਹੜਾ ਪਲਾਨ ਆ ਉਹ ਸਿਰਫ 171 ਮੀਲ ਦਾ ਸਟ੍ਰੈਚ ਰਹਿ ਗਿਆ ਆ ਮਰਸੈਡ ਤੋਂ ਬੇਕਰਸਫੀਲਡ ਦੇ ਵਿੱਚ, ਤਾਂ ਉਹਦੇ ਨੂੰ ਲੈ ਕੇ ਵੀ ਰੌਲਾ ਰੱਪਾ ਜਿਹੜਾ ਆ ਅਜੇ ਤੱਕ ਹੀ ਚੱਲ ਰਿਹਾ ਹੈਗਾ ਆ। ਸੋ 20 ਸਾਲ ਜਿਹੜੇ ਹਰਜੋਤ ਸਿੰਘ ਜੀ ਹੋ ਚੁੱਕੇ ਆ ਇਸ ਨੂੰ। ਉਸ ਤੋਂ ਇਲਾਵਾ ਜਿਹੜਾ ਆਪਾਂ ਜੇ ਦੇਖਿਆ ਜਾਵੇ ਤਾਂ ਬਿਲੀਅਨਸ ਆਫ ਡਾਲਰ ਲੱਗ ਚੁੱਕੇ ਆ, ਪਰ ਪਟੜੀ ਅਜੇ ਤੱਕ ਕੋਈ ਖਾਸ ਨਹੀਂ ਵਿਛੀ ਤੇ ਇਹਨਾਂ ਨੇ ਰੇਲ ਖਰੀਦਣ ਵਾਲੀ ਵੀ ਡੈਡਲਾਈਨ ਮਿਸ ਕਰ ਦਿੱਤੀ ਆ ਤੇ ਹੁਣ ਤੌਹਮਤਬਾਜ਼ੀ ਇੱਕ ਦੂਜੇ ਉੱਤੇ ਲਗਾਈ ਜਾ ਰਹੀ ਆ। ਕੈਲੀਫੋਰਨੀਆ ਦੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ, ਉਹਨਾਂ ਨੇ ਜਿਹੜਾ ਬਿਲੀਅਨਰ ਟੈਕਸ ਲਾਣਾ ਹੈਗਾ ਆ ਉਹਦੇ ਨੂੰ ਇੰਡੋਰਸ ਕਰ ਦਿੱਤਾ ਹੈਗਾ। ਇਹਦਾ ਮਤਲਬ ਇਹ ਆ ਵੀ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਪਾਰਟੀ ਜੋ ਗਵਰਨਰ ਗੈਬਨ ਨਿਊਸਮ ਆ ਉਹਦੇ ਨਾਲੋਂ ਸਪਲਿਟ ਕਰ ਰਹੀ ਹੋਈ ਇਸ ਇਸ਼ੂ ਤੇ। ਗਵਰਨਰ ਗੈਬਨ ਨਿਊਸਮ ਪਹਿਲਾਂ ਤਾਂ ਬਹੁਤ ਆਇਆ ਸੀ ਵੀ ਜਿਹੜੇ ਬਿਲੀਅਨਰ ਆ ਉਹਨਾਂ ਤੇ ਟੈਕਸ ਲੱਗਣਾ ਚਾਹੀਦਾ, ਬਾਅਦ ਦੇ ਵਿੱਚ ਉਹਦਾ ਰੌਲਾ ਪਿਆ ਕਿਉਂਕਿ ਖੁਦ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਫਿਰ ਉਹ ਪੈਸੇ ਜੋ ਲੈਣੇ ਉਹਨਾਂ ਤੋਂ ਜੀ ਆ। ਸੋ ਹੁਣ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਨੇ ਇੰਡੋਰਸ ਕਰ ਦਿੱਤਾ ਇਹ, ਕਿਉਂਕਿ ਇਹ ਪ੍ਰੋਪੋਜੀਸ਼ਨ ਆਣੀ ਆ 40 ਪ੍ਰੋਪੋਜੀਸ਼ਨ 40 ਇਹ ਜਿਹੜੀ ਆ ਇਸ ਵਾਰੀ ਨਵੰਬਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ ਤੇ ਕਹਿੰਦੇ ਵੀ 60% ਪਾਸ ਹੋਣ ਦੇ ਲਈ ਵੋਟਾਂ ਚਾਹੀਦੀਆਂ ਆ। ਜੋ ਵੋਟਾਂ ਦੇ ਸੰਬੰਧ ਦੇ ਵਿੱਚ ਸਰਵੇ ਹੋਏ ਆ 61.7% ਵੋਟਾਂ ਮਿਲ ਰਹੀਆਂ। SEIU UHW ਇਹ ਦੋ ਯੂਨੀਅਨਸ ਆ ਬਹੁਤ ਵੱਡੀਆਂ ਹੈਲਥ ਕੇਅਰ ਯੂਨੀਅਨਸ, ਉਹਨਾਂ ਨੇ ਇਸ ਨੂੰ ਇੰਡੋਰਸ ਕੀਤਾ ਹੈਗਾ। ਸੋ ਇਹਦੇ ਨਾਲ ਕਹਿੰਦੇ ਕਾਫੀ ਜਿਹੜਾ ਬੂਸਟ ਆ ਉਸ ਨੂੰ ਮਿਲਿਆ ਹੈਗਾ ਆ। ਸੋ ਇਹ ਦੇਖਦੇ ਆ 235 ਦੇ ਕਰੀਬ ਜਿਹੜੇ ਐਗਜ਼ੀਕਿਊਟਿਵ ਬੋਰਡ ਮੈਂਬਰਸ ਆ ਉਹ ਇੱਕ ਤਰ੍ਹਾਂ ਨਾਲ ਜਿਹੜੇ ਡੈਮੋਕ੍ਰੈਟਿਕ ਸਟੇਟ ਸੈਂਟਰਲ ਕਮੇਟੀ ਦੇ ਮੈਂਬਰ ਆ ਉਹਨਾਂ ਨੇ ਇਸ ਨੂੰ ਇੰਡੋਰਸ ਕੀਤਾ ਹੈਗਾ। ਜਿਹੜੇ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਨਵੇਂ ਕੈਂਡੀਡੇਟ ਹੈਗੇ ਆ ਜ਼ਾਵੀਅਰ ਬਸੇਰਾ, ਉਹਨਾਂ ਨੇ ਹਜੇ ਉਹ ਇਹਨੂੰ ਅਪੋਜ਼ ਕਰ ਰਹੇ ਆ। ਸੋ ਗੈਬਨ ਨਿਊਸਮ ਜੋ ਆ ਉਹ ਚੁੱਪ ਕਰਕੇ ਸਾਈਡ ਤੇ ਹੋ ਗਿਆ, ਹਾਵੀਅਰ ਬਸੇਰਾ ਇਸ ਨੂੰ ਤੇ ਹੋਰ ਜਿਹੜੇ ਲੇਬਰ ਗਰੁੱਪ ਆ ਜਿਹਦੇ ਵਿੱਚ ਕੈਲੀਫੋਰਨੀਆ ਟੀਚਰ ਐਸੋਸੀਏਸ਼ਨ ਵੀ ਆ ਉਹ ਇਸ ਨੂੰ ਅਪੋਜ਼ ਕਰ ਰਹੇ ਹੈਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਮੈਡੀਕੇਡ ਦੀ ਵੀ ਫੰਡਿੰਗ ਇਸ ਮੌਕੇ ਕੈਲੀਫੋਰਨੀਆ ਤੇ ਮਿਨੇਸੋਟਾ ਦੀ ਰੋਕ ਲਈ ਗਈ ਹੈਗੀ ਆ ਫੈਡਰਲ ਸਰਕਾਰ ਦੇ ਦੁਆਰਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਫੈਡਰਲ ਮੈਡੀਕੇਡ ਰੀਇੰਬਰਸਮੈਂਟ ਕੈਲੀਫੋਰਨੀਆ ਦੀ $2.2 ਬਿਲੀਅਨ ਦੀ ਲਾਗਤ ਦੀ ਤੇ ਮਿਨੇਸੋਟਾ ਦੀ $550 ਮਿਲੀਅਨ ਦੀ ਲਾਗਤ ਦੀ ਅਗਲੇ ਪਿਛਲੇ 3 ਕੁਆਰਟਰਸ ਨੂੰ ਲੈ ਕੇ ਉਸ ਦੇ ਉੱਤੇ ਰੋਕ ਲਾ ਦਿੱਤੀ ਆ। ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸਕੱਤਰ ਰਾਬਰਟ ਐਫ ਕੈਨੇਡੀ ਜੂਨੀਅਰ ਤੇ ਸੈਂਟਰ ਫਾਰ ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼ ਦੇ ਮਹਿਮਤ ਔਜ਼ ਉਹਨਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਫਰਾਡ ਤੇ ਕੁਐਸਚਨੇਬਲ ਸਪੈਂਡਿੰਗ ਹੋਈ ਆ ਹੋਮ ਬੇਸਡ ਪਰਸਨਲ ਕੇਅਰ ਪ੍ਰੋਗਰਾਮ 'ਚ ਜਾਂ ਇਨ ਹੋਮ ਸਪੋਰਟਿਵ ਸਰਵਿਸਿਜ਼ ਦੇ ਵਿੱਚ, ਜਿਸ ਕਰਕੇ ਉਹਦੀ ਪੂਰੀ ਜਾਂਚ ਤੋਂ ਬਾਅਦ ਤੱਕ ਜਾਂ ਜਾਂਚ ਕੰਪਲੀਟ ਹੋਣ ਤੱਕ ਇਸ ਫੰਡਿੰਗ ਨੂੰ ਅਸੀਂ ਰੋਕ ਕੇ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਸ ਮੌਕੇ ਕਹਿੰਦੇ ਵੀ ਸੂਬਿਆਂ ਦੇ ਉੱਤੇ ਤੇ ਜਿਹੜੇ ਪਰਿਵਾਰ ਇਹਨਾਂ ਫੰਡਿੰਗ ਦੇ ਉੱਤੇ ਡਿਪੈਂਡੈਂਟ ਸੀ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਬਰਡਨ ਆ ਉਹ ਹੁਣ ਪਵੇਗਾ। ਬਹੁਤ ਸਾਰੇ ਜਿਹੜੇ ਸਰਵਿਸਿਜ਼ ਇਹ ਵਰਤਦੇ ਸੀਗੇ ਫੈਡਰਲ ਫੰਡਿੰਗ ਜਾਂ ਮੈਚਿੰਗ ਫੰਡਿੰਗ ਨਾ ਹੋਣ ਕਰਕੇ ਉਹ ਸਰਵਿਸਿਜ਼ ਚਾਲੂ ਰੱਖਣੀਆਂ ਇਹਨਾਂ ਦੇ ਲਈ ਅਸੰਭਵ ਜੀਆਂ ਜਿਹੜੀਆਂ ਉਹ ਹੋ ਜਾਣਗੀਆਂ। ਫੈਮਲੀਜ਼, ਕੇਅਰ ਗਿਵਰ ਤੇ ਡਿਸੇਬਲਡ ਇੰਡੀਵਿਜੂਅਲਸ ਉਹਨਾਂ ਨੂੰ ਕਹਿੰਦੇ ਵੀ ਬੜੀ ਅਨਸਰਟਨਟੀ ਤੇ ਪੋਟੈਂਸ਼ੀਅਲ ਇਕਨੋਮਿਕ ਜਿਹੜੀ ਸਿਚੁਏਸ਼ਨ ਆ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਕ੍ਰਿਟੀਕ ਵੀ ਹੋ ਰਿਹਾ ਆ ਇਹਨਾਂ ਦੇ ਇਸ ਐਕਸ਼ਨ ਦਾ ਫੈਡਰਲ ਸਰਕਾਰ ਦੇ ਦੁਆਰਾ। ਐਕਸਪਰਟਸ ਇਹ ਕਹਿ ਰਹੇ ਆ ਵੀ ਜਿਹੜੀ ਫੈਡਰਲ ਸਰਕਾਰ ਆ ਉਹ ਸਪੈਸੀਫਿਕ ਪ੍ਰੂਫ ਇਸ ਵਾਈਡ ਸਪਰੈਡ ਫਰਾਡ ਦਾ ਨਹੀਂ ਲੈ ਕੇ ਆ ਰਹੀ ਤੇ ਪੂਰੀ ਫੰਡਿੰਗ ਨੂੰ ਜਿਹੜਾ ਰੋਕਣਾ ਇਹ ਇਹਨਾਂ ਦਾ ਇੱਕ ਅਨੈਤਿਕ ਜਿਹੜਾ ਉਹ ਕਾਰਾ ਹੈਗਾ ਆ। ਲੀਗਲ ਐਕਸਪਰਟ ਇਹ ਕਹਿੰਦੇ ਆ ਵੀ ਜਿਹੜੀ ਫੰਡਿੰਗ ਫਰੀਜ਼ ਆ ਇਹ ਡੈਮੋਕ੍ਰੇਟ ਲੈਡ ਜਿਹੜੀਆਂ ਬਲੂ ਸਟੇਟਸ ਆ ਉਹਨਾਂ ਨੂੰ ਹੀ ਟਾਰਗੇਟ ਬਣਾ ਕੇ ਜਿਹੜੀਆਂ ਆ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਆ ਤੇ ਕਈ ਐਕਸ਼ਨ ਤੇ ਲਾਸੂਟ ਇਸ ਟਾਈਮ ਚੱਲ ਰਹੇ ਆ। ਉਦਾਂ ਜਿਹੜਾ ਦੱਸਦੇ ਜਾਈਏ ਬੀਤੇ ਸਮੇਂ ਦੇ ਵਿੱਚ ਅਦਾਲਤੀ ਦਸਤਾਵੇਜ਼ਾਂ 'ਚ ਟਰੰਪ ਪ੍ਰਸ਼ਾਸਨ
ਨੇ ਆਪ ਜਿਹੜਾ ਉਹ ਮੰਨਿਆ ਸੀਗਾ ਵੀ ਉਹਨਾਂ ਨੇ ਕਈ ਜਿਹੜੀਆਂ ਡੈਮੋਕ੍ਰੇਟ ਸਟੇਟਸ ਦੀ ਇਸੇ ਲਈ ਫੰਡਿੰਗ ਜਿਹੜੀ ਰੋਕੀ ਹੋਈ ਆ, ਕਿਉਂਕਿ ਉਹਨਾਂ ਨੇ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਨੇ ਪਿਛਲੀਆਂ ਹੋਈਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਹੱਕ 'ਚ ਵੋਟ ਨਹੀਂ ਸੀ ਪਾਈ। ਜੀ। ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਵੀ ਆਈਡਾਹੋ ਦੇ ਵਿੱਚ ਇੱਕ ਇਨ ਐਂਡ ਆਊਟ ਦੇ ਉੱਤੇ ਜਿਹੜੀ ਮਾਸ ਸ਼ੂਟਿੰਗ ਹੋਈ ਸੀ। ਉਸ ਮਾਸ ਸ਼ੂਟਿੰਗ ਦੇ ਵਿੱਚ 3 ਜਾਣਿਆਂ ਦੀ ਮੌਤ ਹੋਈ ਸੀ। ਹੁਣ ਇਹ ਪਤਾ ਚੱਲ ਰਿਹਾ ਵੀ 3 ਜਾਣਿਆਂ ਦੇ ਵਿੱਚੋਂ ਇੱਕ 23 ਸਾਲਾਂ ਦੀ ਕੈਲੀਫੋਰਨੀਆ ਦੇ ਸਟਾਕਟਨ ਦੀ ਰਹਿਣ ਵਾਲੀ ਐਸ਼ਲੇ ਗੈਰੀਵੇ ਸੀਗੀ। ਸੋ ਉੱਥੇ ਇੱਕ ਨਵਾਂ ਰੈਸਟੋਰੈਂਟ ਓਪਨ ਹੋਇਆ ਸੀ ਇਨ ਐਂਡ ਆਊਟ ਦਾ ਟਵਿਨ ਫਾਲਸ ਆਈਡਾਹੋ ਦੇ ਵਿੱਚ, ਜਦੋਂ 24 ਸਾਲਾਂ ਦੇ ਜਿਹੜੇ ਸ਼ਾਰਡ ਵਿਲੀਅਮਸ ਆ ਉਹਨਾਂ ਰਾਈਫਲ ਦੇ ਨਾਲ ਲੋਕਾਂ ਦੇ ਉੱਤੇ ਗੋਲੀਆਂ ਚਲਾਤੀਆਂ ਤੇ 3 ਜਾਣਿਆਂ ਦੀ ਜਿਹੜੀ ਮੌਤ ਹੋ ਗਈ। ਸੋ ਗੈਰੀਵੇ ਜੋ ਵਿਕਟਮ ਸੀ, ਕਹਿੰਦੇ ਵੀ ਬਹੁਤ ਹੀ ਜਿਹੜੀ ਇਮਾਨਦਾਰ ਤੇ ਵਧੀਆ ਵਰਕਰ ਸੀ। ਸੋ ਇਨ ਐਂਡ ਆਊਟ ਦੀ ਜਿਹੜੀ CEO ਆ ਉਹਨੂੰ ਵੀ ਜਿਹੜਾ ਬਹੁਤ ਦੁੱਖ ਜਿਹੜਾ ਪ੍ਰਗਟ ਕੀਤਾ ਹੈਗਾ ਆ। ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਆ ਲਿੰਸੀ ਸਨਾਈਡਰ, ਉਹਨਾਂ ਨੇ ਕਿਹਾ ਵੀ ਸਾਡੀ ਉਹ ਵਨ ਆਫ ਦਾ ਬਿਊਟੀਫੁਲ ਐਸੋਸੀਏਟ ਸੀਗੀ ਤੇ ਸ਼ੀ ਵਾਸ ਟੇਕਨ ਕੇਅਰ ਆਫ ਆਵਰ ਮੋਸਟ ਇੰਪੋਰਟੈਂਟ ਐਸੈਟ ਆਵਰ ਕਸਟਮਰਸ। ਆਪਣੇ ਜਿਹੜੇ ਕਸਟਮਰ ਸੀਗੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇਨ ਐਂਡ ਆਊਟ ਜਦੋਂ ਤੁਸੀਂ ਜਾਓ ਕਾਫੀ ਰਸ਼ ਹੁੰਦਾ ਹੈਗਾ, ਸੋ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਹਦੇ ਜਿਹੜੀਆਂ ਗੋਲੀਆਂ ਲੱਗ ਗਈਆਂ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਇਹ ਆਈਡਾਹੋ ਤੋਂ ਆਈ ਆ। ਸੋ 23 ਸਾਲਾਂ ਦੀ ਇਹ ਜਿਹੜੀ ਸੀਗੀ ਲੜਕੀ ਕੰਮ ਕਰਦੀ ਸੀ ਇਨ ਐਂਡ ਆਊਟ 'ਚ। ਐਕਚੁਅਲੀ ਸ਼ਾਇਦ ਉੱਥੇ ਉਹ ਟ੍ਰੇਨਿੰਗ ਦੇਣ ਗਈ ਹੋਈ ਸੀ, ਕਿਉਂਕਿ ਉਹ ਸਟਾਕਟਨ ਇਨ ਐਂਡ ਆਊਟ 'ਚ ਕੰਮ ਕਰਦੀ ਸੀ। ਜੀ। ਇੱਕ ਹੋਰ ਜਿਹੜਾ ਹਰਜੋਤ ਸਿੰਘ ਜੀ ਕੈਲੀਫੋਰਨੀਆ ਦਾ ਐਂਗਲ ਆ ਇਸ ਸ਼ੂਟਿੰਗ ਦੇ ਵਿੱਚ, ਇਹਦੇ ਵਿੱਚ ਇਹ ਆ ਜਿਹੜਾ ਹੀਰੋਇਕ ਬਾਈਸਟੈਂਡਰ ਸੀਗਾ ਆਸਟਿਨ ਸਕਾਟ ਵਿਲੀਅਮਸ, ਇਹ ਸਾਬਕਾ ਸੈਕਰਾਮੈਂਟੋ ਇਲਾਕੇ ਦਾ ਰਹਿਣ ਵਾਲਾ ਸੀ ਤੇ ਸਾਬਕਾ ਪੁਲਿਸ ਅਫਸਰ ਸੀ। ਆਪਾਂ ਜਿਹਦਾ ਸਵੇਰੇ ਵੀ ਦੱਸਿਆ ਵੀ ਇੱਕ ਹੋਰ ਬਾਈਸਟੈਂਡਰ ਸੀ ਗੁੱਡ ਗਾਏ ਵਿਦ ਏ ਗਨ, ਜਿਸਨੇ ਇਸ ਜਿਹੜੇ ਹਥਿਆਰੇ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਭਰਾਈਆਂ ਸੀਗੀਆਂ ਤੇ ਉਹਦੇ ਕਰਕੇ ਇਸ ਦੇ ਜਿਹੜੇ ਵਿਕਟਮਸ ਆ ਉਹਨਾਂ ਦਾ ਕਈਆਂ ਦਾ ਜਿਹੜਾ ਓਬਵੀਅਸਲੀ ਜਿਹੜੇ ਚਲੇ ਗਏ ਉਹ ਤਾਂ ਅਫਸੋਸ ਵਾਲੀ ਗੱਲ ਆ, ਪਰ ਬਹੁਤਿਆਂ ਦਾ ਕਈਆਂ ਦਾ ਜਿਹੜਾ ਬਚਾਅ ਵੀ ਇਹਨਾਂ ਦੇ ਐਕਸ਼ਨ ਦੇ ਕਰਕੇ ਹੋਇਆ। ਜਿਨ੍ਹਾਂ ਨੇ ਇਸ ਨੂੰ ਕਨਫਰੰਟ ਕੀਤਾ ਸੀ ਸ਼ੂਟਰ ਨੂੰ, ਉਹਨਾਂ ਦੇ ਵਿੱਚੋਂ ਆਸਟਿਨ ਸਕਾਟ ਜੇਮਸ ਨਾਂ ਦਾ ਬੰਦਾ ਸੀ, ਜੋ ਕਿ ਸਾਬਕਾ ਪੁਲਿਸ ਅਫਸਰ ਇੱਥੇ ਜਿਹੜਾ ਸੈਕਰਾਮੈਂਟੋ ਇਲਾਕੇ ਦਾ ਰਹਿਣ ਵਾਲਾ ਜਿਹੜਾ ਉਹ ਰਿਹਾ ਹੈਗਾ। ਸੋ ਕਹਿੰਦਾ ਵੀ ਭੱਜ ਕੇ ਉਸ ਪਾਸੇ ਵੱਲ ਨੂੰ ਸ਼ੂਟਰ ਵੱਲ ਨੂੰ ਜਿਹੜਾ ਉਹ ਗਿਆ ਸੀਗਾ ਤੇ ਕਹਿੰਦੇ ਵੀ ਇਹਨੇ ਆਪਣਾ ਵੈਪਨ ਡਰਾ ਤਾਂ ਜਿਹੜਾ ਉਹ ਨਹੀਂ ਕੀਤਾ ਤਾਂ ਜੋ ਜਿਹੜੇ ਅਫਸਰ ਆ ਉਹਨਾਂ ਨੂੰ ਕਨਫਿਊਜ਼ਨ ਜਿਹੜੀ ਉਹ ਨਾ ਹੋਵੇ ਤੇ ਇਹ ਜਿਹੜੀ ਸਿਚੁਏਸ਼ਨ ਆ ਉਹ ਸਾਹਮਣੇ ਆਈ ਆ। ਜੇਮਸ ਦੀ ਜਿਹੜੀ ਵਾਈਫ ਆ ਕੌਨੀ, ਜਿਹੜੀ ਕਿ ER ਦੀ ਨਰਸ ਆ, ਇੱਕ ਹੋਰ ਨਰਸ ਜਿਹੜੀ ਮੌਕੇ ਦੇ ਉੱਤੇ ਮੌਜੂਦ ਸੀ, ਉਸਨੇ ਕਈਆਂ ਦੇ ਉੱਤੇ ਜਿਹੜੀ ਲਾਈਫ ਸੇਵਿੰਗ ਕੇਅਰ ਆ, ਇਮੀਡੀਏਟ ਲਾਈਫ ਸੇਵਿੰਗ ਕੇਅਰ ਆ ਉਹ ਦਿੱਤੀ, ਜਿਹਦੇ ਨਾਲ ਕਈਆਂ ਦੀ ਹੋਰ ਜਾਨ ਬਚੀ ਹੋਣ ਦੀ ਗੱਲ ਜਿਹੜੀ ਉਹ ਸਾਹਮਣੇ ਆ ਰਹੀ ਹੈਗੀ ਆ। ਸੋ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਵੀ ਉਹ ਇੱਕ ਕੁੜੀ ਕਿਉਂਕਿ ਆਲ ਸਟਾਰ ਟੀਮ ਕੈਲੀਫੋਰਨੀਆ EMPLOYEES ਦੀ ਇਸ ਸਾਈਟ ਦੇ ਉੱਤੇ ਅਸਿਸਟ ਕਰਨ ਦੇ ਲਈ, ਵਿਜ਼ਿਟ ਕਰਨ ਦੇ ਲਈ, ਟ੍ਰੇਨਿੰਗ ਦੇਣ ਦੇ ਲਈ ਗਈ ਹੋਈ ਸੀ। ਉਹ ਅਫਸੋਸਜਨਕ ਜਿਹੜੀ ਘਟਨਾ ਜ਼ਰੂਰ ਉਸ ਦੇ ਨਾਲ ਜਿਹੜੀ ਉਹ ਵਾਪਰੀ ਆ। ਸਟਾਕਟਨ ਇਲਾਕੇ ਦੀ ਉਹ ਜਿਹੜੀ ਕੁੜੀ ਦੀ ਤੁਸੀਂ ਗੱਲ ਕਰਕੇ ਹਟੇ ਆ EMPLOYEE ਦੀ, ਤੇ ਪਰ ਇਹ ਆ ਵੀ ਅਜਿਹੇ ਵੀ ਕੁਝ ਲੋਕ ਸੀਗੇ ਜਿਨ੍ਹਾਂ ਨੇ ਇਹ ਸ਼ੂਟਿੰਗ ਹੋਰ ਵੀ ਜ਼ਿਆਦਾ ਨਹੀਂ ਤਾਂ ਭਿਆਨਕ ਹੋ ਸਕਦੀ ਸੀ ਉਸ ਤੋਂ ਵਧਣ ਤੋਂ ਜਿਹੜਾ ਉਹਨਾਂ ਨੇ ਆਪਣੀ ਜਾਨ ਇੱਕ ਹਿਸਾਬ ਦੇ ਨਾਲ ਤਲੀ ਤੇ ਰੱਖ ਕੇ ਜਿਹੜੀ ਆ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਅੱਗੇ ਜਿਹੜੇ ਉਹ ਆਏ ਸੀਗੇ। ਪੇ ਦੇ ਪੁੱਤ ਜਿਹੜੇ ਦੋਨੋਂ ਹੀ, ਜਿਨ੍ਹਾਂ ਨੇ US ਫੋਰੈਸਟ ਸਰਵਿਸ ਦੇ ਬਾਇਓਲੋਜਿਸਟ ਜਿਨ੍ਹਾਂ ਨੂੰ ਹੋਸਟੇਜ ਬਣਾਇਆ ਸੀਗਾ, ਉਹ ਉਹਨਾਂ ਦੀ ਫੈਡਰਲ ਕੋਰਟ ਦੇ ਵਿੱਚ ਅੱਜ ਸੈਕਰਾਮੈਂਟੋ ਹੀਅਰਿੰਗ ਸੀਗੀ। ਯੋਸੇਫ ਤੇ ਫੀਨਿਕਸ ਹੈਨਰਿਚਸਨ ਇਹ ਪ੍ਰੀਲਿਮਿਨਰੀ ਹੀਅਰਿੰਗ ਦੇ ਵਿੱਚ ਸਕੈਜੂਲ ਹੋਏ ਆ। ਪਿਛਲੇ ਹਫਤੇ ਫੈਡਰਲ ਗ੍ਰੈਂਡ ਜੂਰੀ ਜਿਹੜੀ ਰਿਟਰਨ ਹੋਈ ਸੀ, ਜਿਨ੍ਹਾਂ ਨੇ 7 ਕਾਊਂਟ ਇੰਡਾਈਟਮੈਂਟ ਉਹਨਾਂ ਦੇ ਅਗੇਂਸਟ ਕੀਤੇ ਆ ਕਿ ਫੈਡਰਲ EMPLOYEE ਜਿਹੜੇ ਆ ਉਹਨਾਂ ਨੂੰ ਕਿਡਨੈਪ ਕੀਤਾ ਸੀ ਉਹਨਾਂ ਨੂੰ ਤੇ ਉਹਨਾਂ ਨੂੰ ਕਿਡਨੈਪਿੰਗ ਦੇ ਸੰਬੰਧ ਦੇ ਵਿੱਚ ਜਿਹੜੇ US ਫੋਰੈਸਟ ਸਰਵਿਸ ਦੇ ਵਰਕਰ ਸੀਗੇ ਤੇ ਗਨ ਪੁਆਇੰਟ ਦੇ ਉੱਤੇ ਉਹਨਾਂ ਨੂੰ ਰੱਖਿਆ ਟ੍ਰੇਲਰ ਦੇ ਵਿੱਚ ਸਿਸਕੀਓ ਕਾਉਂਟੀ ਦੇ ਵਿੱਚ। ਬਾਅਦ ਦੇ ਵਿੱਚ ਵਰਕਰਸ ਜੋ ਆ 15 ਘੰਟਿਆਂ ਬਾਅਦ ਛੱਡ ਦਿੱਤੇ ਗਏ ਤੇ ਫਾਦਰ ਤੇ ਸਨ ਦੋਨੋਂ ਹੀ ਜਿਹੜੇ ਆ ਲਾਈਫ ਇਨ ਪ੍ਰਿਜ਼ਨ ਹੋ ਸਕਦੀ ਆ ਜੇ ਉਹਨਾਂ ਨੂੰ ਕਨਵਿਕਟ ਕੀਤਾ ਗਿਆ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਹੈ ਤੇ ਜਾਣ ਤੋਂ ਪਹਿਲਾਂ ਦੱਸ ਜਾਈਏ ਆਰਟ ਕੈਂਪ ਅੱਜ ਬਹੁਤ ਹੀ ਵਧੀਆ ਢੰਗ ਦੇ ਨਾਲ ਉਸ ਦੀ ਸ਼ੁਰੂਆਤ ਹੋਈ ਆ, ਜਿਹੜਾ ਕਿ ਪੰਜਾਬੀ ਕਲਚਰਲ ਸੈਂਟਰ ਅਤੇ ਪੰਜਾਬੀ ਰੇਡੀਓ USA ਦੇ ਸਾਂਝੇ ਸਹਿਯੋਗ ਦੇ ਨਾਲ ਚਲਾਇਆ ਗਿਆ ਆ। ਉਸ ਦੀ ਸ਼ੁਰੂਆਤ ਹੋਈ ਆ। ਸੋ
ਕਈ ਦਰਜਨ ਜਿਹੜੇ ਬੱਚੇ ਆ ਉਹ ਇਸ ਕੈਂਪ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਰਹੇ ਆ ਸਵੇਰ ਅਤੇ ਸ਼ਾਮ ਦੇ ਦੋਨਾਂ ਹੀ ਜਿਹੜੀਆਂ ਕਲਾਸਿਸ ਦੇ ਵਿੱਚ, ਸਵੇਰੇ 10 ਤੋਂ 12 ਤੇ ਸ਼ਾਮੀ ਜਿਹੜੀ ਆ ਉਹ 3 ਤੋਂ 5 ਵਜੇ ਤੱਕ ਕਲਾਸ ਹੁੰਦੀ ਆ। ਚਾਹ ਪਾਣੀ ਦਾ ਵੀ ਪੂਰਾ ਪ੍ਰਬੰਧ ਆ, ਬੱਚੇ ਜਿਹੜਾ ਉਹ ਪੂਰਾ ਆਨੰਦ ਲੈ ਰਹੇ ਆ ਤੇ ਜਿਹੜੇ ਆਰਟ ਇੰਸਟਰਕਟਰ ਕਲਾ ਅਧਿਆਪਕ ਸਰਦਾਰ ਪਰਮ ਸਿੰਘ ਉਹ ਬੱਚਿਆਂ ਨੂੰ ਆਰਟ, ਕਲਰਿੰਗ, ਪੇਂਟਿੰਗ ਇਹ ਸਾਰੀਆਂ ਚੀਜ਼ਾਂ ਦੇ ਨਾਲ ਗੱਲਬਾਤ ਕਰਦੇ ਹੋਏ 2-2.5 ਘੰਟੇ ਦੀ ਜਿਹੜੀ ਕਲਾਸ ਆ ਉਹਦੇ ਵਿੱਚ ਸਾਰਾ ਕੁਝ ਦੱਸ ਰਹੇ ਆ। ਜੇ ਮੰਨ ਲਓ ਤੁਹਾਡਾ ਅੱਜ ਮਿਸ ਹੋ ਗਿਆ, ਤੁਸੀਂ ਕੱਲ ਤੋਂ ਵੀ ਲਾਉਣਾ ਚਾਹੁੰਦੇ ਹੋ ਤਾਂ ਕੱਲ ਨੂੰ ਸਵੇਰੇ ਵੀ ਤੁਸੀਂ ਜਿਹੜਾ ਉਹ ਪਹੁੰਚ ਸਕਦੇ ਹੋ, ਜਾਂ ਦੁਪਹਿਰ ਵਾਲੀ ਕਲਾਸ ਦੇ ਵਿੱਚ ਵੀ ਤੁਸੀਂ ਹਿੱਸਾ ਜਿਹੜਾ ਉਹ ਲੈ ਸਕਦੇ ਆ। ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ, ਫਰੈਸਡੋ ਦੇ ਵਿੱਚ। ਤੇ ਨਾਲੇ ਉਹਨਾਂ ਦੀ ਜਿਹੜੀਆਂ ਪੇਂਟਿੰਗਸ ਆਪ ਜਿਹੜੀਆਂ ਪਰਮ ਸਿੰਘ ਹੋਣਾ ਦੀਆਂ ਬਣਾਈਆਂ ਹੋਈਆਂ, ਉਹਨਾਂ ਦੀ ਉਸ ਤੇ ਜਿਹੜੀ ਨੁਮਾਇਸ਼ ਵੀ ਜਿਹੜੀ ਲੱਗੀ ਹੋਈ ਆ, ਐਗਜ਼ੀਬਿਸ਼ਨ ਵੀ ਲੱਗੀ ਹੋਈ ਆ, ਜਿਸ ਨੂੰ ਆ ਕੇ ਤੁਸੀਂ ਜਿਹੜਾ ਉਹ ਇੰਜੋਏ ਕਰ ਸਕਦੇ ਹੈਗੇ ਆ। ਸੋ 2 ਸੈਸ਼ਨ ਆ, 10 ਤੋਂ ਲੈ ਕੇ 12 ਵਜੇ ਤਾਈਂ, 3 ਤੋਂ ਲੈ ਕੇ 5 ਵਜੇ ਤਾਈਂ ਸ਼ਾਮ ਨੂੰ। ਜੀ ਬਿਲਕੁਲ। ਸੋ ਹੋਰ ਜਾਣਕਾਰੀ ਲੈਣੀ ਹੋਈ ਤਾਂ ਕਾਲ ਕਰ ਲਿਓ 408 272 5200 ਤੇ ਜਾਂਦੇ ਆਪਾਂ ਫਿਰ ਕਰੰਸੀ ਦੀ ਗੱਲ ਕਰਦੇ ਜਾਈਏ ਤਾਂ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਇੰਡੀਆ ਦੇ 95 ਰੁਪਏ ਤੇ 36 ਪੈਸੇ, ਪਾਕਿਸਤਾਨ ਦੇ 277 ਰੁਪਏ ਤੇ 86 ਪੈਸੇ। ਡਾਓ ਜੋਨ ਅੱਜ 600 ਤੇ 93 ਪੁਆਇੰਟ ਵੱਧ ਕੇ 53,178 ਤੇ ਬੰਦ ਹੋਇਆ। S&P 111 ਪੁਆਇੰਟ ਵੱਧ ਕੇ 7601 ਤੇ ਬੰਦ ਹੋਇਆ। ਨੈਸਡੈਕ 540 ਪੁਆਇੰਟ ਵੱਧ ਕੇ 25,914 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4100 ਤੇ $11 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10-year yield 4.69%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 63,360 ਤੇ ਇਥੀਰੀਅਮ 1800 ਤੇ $51 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਣੇ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।